सिख भाईचारे के 5 उम्मीदवार ਪ੍ਰੀਖਿਆ ਦੇਣ ਲਈ ਪਹੁੰਚੇ ਸਨ। ਉਹਨਾਂ 'ਚ ਇੱਕ ਲੜਕੀ ਵੀ ਸੀ। ਗੇਟ ਤੇ ਡਿਊਟੀ ਉੱਪਰ ਤਾਇਨਾਤ ਸਟਾਫ ਦੇ ਸਮਝਾਉਣ ਤੋਂ ਬਾਅਦ 4 ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਤੇ ਕੜੇ ਉਤਾਰ ਕੇ ਮੰਦਰ ਵਿੱਚ ਰੱਖ ਦਿੱਤੇ। ਪਰ ਇੱਕ ਕੁੜੀ ਨੇ ਉਹਨਾਂ ਕਾਰਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੀਖਿਆ ਨਹੀਂ ਦਿੱਤੀ। ਉਹਨੇ ਕਿਹਾ ਕਿ ਇਹ ਜਿਹੜੇ ਨਿਯਮ ਨੇ ਇਹ ਅਸੀਂ ਕੋਈ ਯੂਨੀਵਰਸਿਟੀ ਵੱਲੋਂ ਨਹੀਂ ਬਣਾਏ, ਇਹ ਜੋਧਪੁਰ ਹਾਈ ਕੋਰਟ ਦੇ ਜਿਹੜੇ ਐਗਜ਼ਾਮ ਲੈਣ ਵਾਲੇ ਨੇ ਉਹਨਾਂ ਵੱਲੋਂ ਨਿਰਧਾਰਿਤ। ਜਿਹੜਾ ਆਰਟੀਕਲ 25(b) ਤੁਹਾਨੂੰ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਹੱਕ ਦਿੰਦਾ ਹੈ, ਉਹੀ ਅਦਾਲਤ ਨੇ ਜੱਜ ਰੱਖਣੇ ਨੇ। ਉਹ ਨਿਯਮ ਬਣਾ ਰਹੇ ਨੇ ਕਿ ਵੀ ਇਹ ਜਿਹੜਾ ਕਿਰਪਾਨ ਹੈ ਔਰ ਕੜਾ ਹੈ ਜਾਂ ਦੂਜਾ ਇਹ ਤੁਸੀਂ ਲਾ ਕੇ ਹੀ ਤੁਹਾਨੂੰ ਅੰਦਰ ਜਾਣਾ ਹੋਵੇਗਾ। ਕਹਿੰਦੇ ਨਹੀਂ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਜੇ ਕੋਈ ਜਿਵੇਂ ਕੋਈ ਮੁਸਲਮਾਨ ਹੈ ਉਹਨੇ ਜੇ ਤਵੀਤ ਪਾਇਆ ਹੋਇਆ ਤੇ ਅਸੀਂ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ। ਤੁਸੀਂ ਹਿੰਦੂਆਂ ਦਾ ਜਨੇਊ ਲਵਾਇਆ। ਇੱਕ ਪਾਸੇ ਤੁਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾ ਰਹੇ ਹੋ ਕਿ ਜੀ ਸਰਕਾਰ ਮਨਾ ਰਹੀ ਹੈ ਇਹ, ਤੇ ਉਹਨਾਂ ਦੀ ਸ਼ਹਾਦਤ ਤੇ ਤੁਹਾਡੀ ਧਰਮ ਦੀ ਇੰਡੀਪੈਂਡੈਂਟ ਪ੍ਰੈਕਟਿਸ ਦੇ ਲਈ ਹੈ। ਤੇ ਤੁਸੀਂ ਜਿਨ੍ਹਾਂ ਦਾ ਗੁਰੂ ਹੈ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ, ਉਹਨਾਂ ਦੇ ਸਿੱਖਾਂ ਦੇ ਤੁਸੀਂ ਕੜੇ ਤੇ ਕਿਰਪਾਨਾਂ ਜਿਹੜੇ ਨੇ ਉਹ ਲਵਾ ਰਹੇ ਹੋ। ਇਹ ਪਹਿਲੀ ਵਾਰ ਨਹੀਂ ਹੋਏ। ਇਸੇ ਹੀ ਐਗਜ਼ਾਮ ਨੂੰ ਲੈ ਕੇ ਦੂਸਰੇ ਸਾਲ ਦੀ ਘਟਨਾ, ਐਗਜ਼ੈਕਟਲੀ 1 ਸਾਲ ਪਹਿਲਾਂ ਵੀ ਇਹੀ ਖਬਰਾਂ ਸਨ। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪੱਖੀ ਪਗੜੀਧਾਰੀ ਸਿੱਖਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਦਿੱਤਾ ਹੋਇਆ ਹੈ ਔਰ ਇਸ ਤਰ੍ਹਾਂ ਸਿੱਖ ਧਰਮ ਦੀ ਵੱਖਰੀ ਪਹਿਚਾਣ ਨੂੰ ਮਾਨਤਾ ਦਿੱਤੀ ਹੋਈ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਦੇ ਇੱਕ ਜੁਡੀਸ਼ੀਅਲ ਸਰਵਿਸ ਇਮਤਿਹਾਨ ਵਿੱਚ ਸ਼ਾਮਲ ਹੋਣ ਗਈ ਬੀਬੀ ਗੁਰਪ੍ਰੀਤ ਕੌਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਸ ਨੂੰ ਕਿਰਪਾਨ ਤੇ ਕੜਾ ਲਾ ਕੇ ਜਾਣ ਲਈ ਕਿਹਾ ਗਿਆ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਗਿਆ। ਸੋ ਇਸ ਤੋਂ ਜਿੱਦਾਂ ਕਿ ਇਹ ਹੈ ਭਾਰਤ ਵਿੱਚ ਸਿੱਖ ਧਰਮ ਦੀ ਆਜ਼ਾਦੀ ਦਾ ਹਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਜਿਹੜੇ ਪਗੜੀਧਾਰੀ ਵਕੀਲ ਵੀ ਔਰ ਇੰਡੀਅਨ ਸਟੇਟ ਦੇ ਅੱਗੇ ਜਿਨ੍ਹਾਂ ਨੇ ਸਿਰ ਝੁਕਾਇਆ ਹੋਇਆ, ਨੱਕ ਰਗੜਦੇ ਨੇ ਉਹਨਾਂ ਦੇ ਸਾਰੇ ਹੁਕਮਾਂ ਦੇ ਥੱਲੇ, ਉਹਨਾਂ ਨੂੰ ਕਈ ਵਾਰੀ ਤੁਸੀਂ ਇਸ ਡਿਬੇਟ ਤੇ ਜਿਨ੍ਹਾਂ 'ਚ ਇੱਕ ਦਲਾਲ ਕਿਸਮ ਦਾ ਬੰਦਾ ਘਟੀਆ ਤਰਲੋਚਨ ਸਿੰਘ ਜਿਹੜਾ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ, ਰਾਜ ਸਭਾ ਮੈਂਬਰ ਵੀ ਰਿਹਾ, ਉਹ ਬੜਾ ਬੈਠ ਕੇ ਪੋਡਕਾਸਟ ਕਰ ਰਿਹਾ ਹੁੰਦਾ ਹੈ ਕਿ ਜੀ ਦੇਖੋ ਸਿੱਖਾਂ ਨੂੰ ਪਤਾ ਹੀ ਨਹੀਂ ਹੈ। ਦੇਖੋ ਸਾਡੇ ਸੰਵਿਧਾਨ ਦੇ ਵਿੱਚ ਹੁਣ ਇਹ ਤਾਂ ਠੀਕ ਹੈ ਵੀ ਲਫ਼ਜ਼ ਹਿੰਦੂ ਕਿਹਾ ਹੈ, ਪਰ ਉਹ ਤਾਂ ਸਾਡੀ ਵੱਖਰੀ ਪਛਾਣ ਆਰਟੀਕਲ 25(b) ਦੇ ਵਿੱਚ ਕਿਰਪਾਨ ਪਹਿਨਣ ਤੇ ਰੱਖਣ ਦਾ ਹੱਕ ਦਿੱਤਾ ਹੋਇਆ, ਜਿਹੜਾ ਹਿੰਦੂਆਂ ਦੇ ਕੋਲ ਤਾਂ ਨਹੀਂ ਹੈ। ਅਸੀਂ ਤਾਂ ਇਹਦਾ ਮਤਲਬ ਹੀ ਇਹ ਹੈ ਵੀ ਅਸੀਂ ਇੱਕ ਅਲੱਗ ਧਰਮ ਹੈ। ਹੁਣ ਇਸ ਕਿਸਮ ਦੀ ਡਿਬੇਟ ਹੋਰ ਵੀ ਮੈਂ ਕਈਆਂ ਦੇ ਮੂੰਹੋਂ ਇਹ ਸੁਣਿਆ ਕਿ ਜੀ ਕਈ ਵਾਰ ਉਹ ਲਫ਼ਜ਼ ਹਿੰਦੂ ਤੋਂ ਐਵੇਂ ਹੀ ਹੁੰਦਾ ਜੀ। ਆਰਟੀਕਲ 25(b) ਤਾਂ ਜੇ ਸਾਨੂੰ ਕਿਰਪਾਨ ਦਾ ਰਾਈਟ ਦਿੰਦੀ ਹੈ ਤੇ ਉਹ ਤਾਂ ਸਾਡੀ ਅਡਰੀ ਹੋਂਦ ਨੂੰ ਮੰਨਦੀ ਹੈ। ਹੁਣ ਮੰਨ ਲਓ ਉਹਨਾਂ ਦੇ, ਔਰ ਪਹਿਲਾਂ ਤਾਂ ਔਰ ਬਹੁਤ ਵਾਰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ 1999 'ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਉਹਨਾਂ ਨੇ 3 ਫੁੱਟੀ ਕਿਰਪਾਨ ਨਾਲ ਜਾਣੀ ਚਾਹੀ, ਉਹਨਾਂ ਨੂੰ ਅਲਾਉ ਨਹੀਂ ਕੀਤਾ ਔਰ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ। ਤੇ ਉਦੋਂ ਤੋਂ ਲੈ ਕੇ ਲਓ ਜੀ ਉਹ ਤਾਂ ਜਿਹੜਾ ਉਹ ਅੰਦਰ ਕਿਹੜਾ ਗੱਤਕਾ ਖੇਡਣਾ ਸੀ, ਉਹਨਾਂ ਨੂੰ ਜਾਣਾ ਚਾਹੀਦਾ ਸੀ ਅੰਦਰ, ਆਪਣੀ ਆਵਾਜ਼ ਚੁੱਕਦੇ ਫਲਾਣਾ ਹਾਲਾਂ ਬਾਅਦ ਦੇ ਵਿੱਚੋਂ ਛੋਟੀ ਕਿਰਪਾਨ ਦੇ ਨਾਲ ਵੀ ਗਏ। ਫਿਰ ਉਹੀ ਪੁੱਛਣ ਲੱਗ ਗਿਆ ਜੀ ਹੁਣ ਕਿਉਂ ਗਏ, ਪਹਿਲਾਂ ਕਿਉਂ ਨਹੀਂ ਸੀ ਗਏ। ਮੈਂ ਸਮਝਦਾ ਵੀ ਮੈਂ ਉਸ ਸਟੈਂਡ ਨੂੰ ਬਿਲਕੁਲ ਠੀਕ ਸਟੈਂਡ ਸਮਝਦਾ, ਕਿਉਂਕਿ ਉਹਨਾਂ ਨੇ ਇਹ ਸਾਬਤ ਕੀਤਾ ਕਿ ਈਵਨ ਤੁਸੀਂ ਸਾਨੂੰ ਸਪੈਸ਼ਲ ਸਟੇਟਸ ਜਾਂ ਸਾਡਾ ਤਾਂ ਪ੍ਰੋਟੈਕਟ ਕੀ ਕਰਨਾ ਹੈ, ਜਿਹੜਾ ਕਨਸਟੀਟਿਊਸ਼ਨ ਨੇ ਵੇਅਰ ਐਂਡ ਬੀਅਰ ਕਿਰਪਾਨ ਦਾ ਹੱਕ ਦਿੱਤਾ ਹੋਇਆ ਔਰ ਕਿਰਪਾਨ ਦਾ ਸਾਈਜ਼ ਮੁਕਰਰ ਨਹੀਂ ਹੈ, ਕਿਉਂਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਹ ਸਿੱਖਾਂ ਦਾ ਜਿਹੜਾ ਉਹ ਧਾਰਮਿਕ ਹੱਕ ਮੰਨਿਆ ਗਿਆ ਸੀ, ਸਿਰਫ ਚਿੰਨ੍ਹ ਨਹੀਂ, ਧਾਰਮਿਕ ਹੱਕ ਕਿ ਸਿੱਖ ਜਿੰਨੀ ਮਰਜ਼ੀ ਸਾਈਜ਼ ਦੀ ਕਿਰਪਾਨ ਕੈਰੀ ਕਰ ਸਕਦੇ। ਇਹੀ ਕਾਰਨ ਹੈ ਤੁਸੀਂ ਦੇਖੋਗੇ ਕਿ ਵੀ ਜਿੰਨੇ ਤਖਤਾਂ ਦੇ ਜਥੇਦਾਰ ਸੀ ਅਕਾਲ ਤਖਤ ਦੇ ਖਾਸਕਰ ਔਰ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੀ ਮਾਸਟਰ ਤਾਰਾ ਸਿੰਘ ਹੋਏ, ਉਸ ਤੋਂ ਪਹਿਲਾਂ ਬਾਬਾ ਖੜਕ ਸਿੰਘ ਹੋਏ ਜਾਂ ਸੰਤ ਫਤਿਹ ਸਿੰਘ ਹੋਏ ਜਾਂ ਲੇਟਰ ਔਨ ਜਿਹੜੇ ਨੇ ਉਹਨਾਂ ਦੇ ਕੋਲ ਜਿਹੜੀ 3 ਫੁੱਟੀ ਕਿਰਪਾਨ ਹੁੰਦੀ ਸੀ। ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਏ। ਹੁਣ ਅੱਜ ਸੁਖਬੀਰ ਬਾਦਲ ਦੀ ਸ਼ਕਲ ਦੇਖੋ, ਇਹਦੇ ਤਾਂ ਅੰਦਰ ਵੀ ਨਹੀਂ ਪਾਈ ਹੁੰਦੀ, ਉਹ ਵੀ ਇਹਨੇ ਆਪਣਾ ਹਾਲ ਕੀ ਬਣਾਇਆ ਹੁੰਦਾ, ਸਿਰ 'ਚ ਹੋਲੀ ਪਵਾ ਕੇ ਤੇ ਸਿਰ 'ਚ ਸੁਆਹ ਪਵਾਈ ਹੁੰਦੀ ਹੈ। ਲੇਕਿਨ ਇਹ ਤਾਂ ਇਹਨਾਂ ਦੀ ਡਿਕਲਾਈਨ ਔਰ ਇਹਨਾਂ ਦੀ ਫੇਲਿਅਰ ਹੈ। ਪਰ ਜਿਹੜਾ ਹੱਕ ਤੁਹਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੋਇਆ ਹੈ ਉਹਦੀ ਕਿੰਨੀਆਂ ਥਾਵਾਂ ਤੇ ਕਿੰਨੀ ਵਾਰ ਖਿਲਾਫ ਵਰਜ਼ੀ ਹੁੰਦੀ ਹੈ।
ਖਬਰ ਜਿਹੜੀ ਹੁਣ ਹੈ ਔਰ ਅੱਜ ਜਿਸ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਗੜਗੱਜ ਨੇ ਵੀ ਲੰਬਾ ਚੌੜਾ ਬਿਆਨ ਦਿੱਤਾ ਹੈ ਕਿ ਜੀ ਅਸੀਂ ਮੋਦੀ ਨੂੰ ਦੇਖੋ ਸ਼੍ਰੋਮਣੀ ਕਮੇਟੀ ਬਣਾਏ, ਧਾਮੀ ਨੇ ਵੀ ਦਿੱਤਾ ਹੈ। ਈਵਨ ਆ ਜਿਹੜਾ ਇਹਨਾਂ ਦਾ ਇੱਕ ਹੋਰ ਪਗੜੀਧਾਰੀ ਰੈਂਟਾ ਸਿੱਖ ਜਿਸ ਨੂੰ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਇਆ ਹੈ, ਇਕਬਾਲ ਸਿੰਘ ਲਾਲਪੁਰਾ, ਜਿਹੜਾ ਉਹ ਬੜਾ ਬੈਠ ਕੇ ਕਹੇਗਾ ਜੀ ਮੋਦੀ ਨੇ ਇਹ ਕਰਤਾ, ਮੋਦੀ ਨੇ ਉਹ ਕਰਤਾ। ਪਹਿਲਾਂ ਇਹਨੇ ਕਿਤਾਬ ਲਿਖੀ ਜੀ ਬ੍ਰਾਹਮਣਾਂ ਦਾ ਕੀ ਯੋਗਦਾਨ ਹੈ ਗੁਰਬਾਣੀ 'ਚ, ਸਿੱਖੀ 'ਚ, ਉਹ ਸਾਰੇ ਉਹਨੂੰ ਕੁਆਲੀਫਾਈ ਕਰਾ ਕੇ ਫਿਰ ਜਿਹੜਾ ਉਹਨੇ ਜਿਹੜਾ ਹੁਣ ਜਦੋਂ ਜਿਹੜਾ ਵਾਕਿਆ ਜਿਹੜੀ ਖਬਰ ਨੇ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਰਿਐਕਟ ਕਰਨ ਤੇ ਮਜਬੂਰ ਕੀਤਾ ਹੈ ਉਹ ਇਹ ਹੈ ਕਿ ਰਾਜਸਥਾਨ ਦੇ ਸਿਵਲ ਜੱਜਾਂ ਦੇ ਲਈ ਐਗਜ਼ਾਮ, ਉਸ ਦੇ ਲਈ ਕਿਉਂਕਿ ਓਪਨ ਐਗਜ਼ਾਮ ਹੈ, 5 ਜਿਹੜੇ ਸਿੱਖ ਕੈਂਡੀਡੇਟ ਜਿਨ੍ਹਾਂ 'ਚ 4 ਨੌਜਵਾਨ ਔਰ ਇੱਕ ਬੀਬੀ ਜਿਹਦਾ ਨਾਂ ਗੁਰਪ੍ਰੀਤ ਕੌਰ ਹੈ, ਉਹ ਉੱਥੇ ਰਾਜਸਥਾਨ 'ਚ ਪਹੁੰਚੇ। ਔਰ ਜਦੋਂ ਐਗਜ਼ਾਮ ਸੈਂਟਰ 'ਚ ਸਭ ਤੋਂ ਪਹਿਲਾਂ ਬੀਬੀ ਗੁਰਪ੍ਰੀਤ ਕੌਰ ਪਹੁੰਚੀ, ਅੰਮ੍ਰਿਤਧਾਰੀ ਹੈ, ਕਿਰਪਾਨ ਔਰ ਕੜਾ 5 ਕਕਾਰ ਜ਼ਾਹਰ ਹੈ। ਉਹਨਾਂ ਨੇ ਉਹਨਾਂ ਸਿੱਖ ਕੈਂਡੀਡੇਟਸ ਨੂੰ ਕਿਹਾ ਕਿ ਵੀ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ, ਤੁਹਾਨੂੰ ਕਿਰਪਾਨ ਵੀ ਲਾਉਣੀ ਪਏਗੀ ਔਰ ਕੜਾ ਵੀ ਲਾਉਣਾ ਪਏਗਾ। ਉਹ ਜਿਹੜੇ 4 ਨੌਜਵਾਨ ਸੀ ਉਹਨਾਂ ਨੇ ਤਾਂ ਲਾ ਦਿੱਤੇ। ਬੀਬੀ ਨੇ ਕਿਹਾ ਵੀ ਮੈਂ ਇੱਦਾਂ ਦੀ ਨੌਕਰੀ ਨੂੰ ਠੁੱਡ ਮਾਰਦੀ ਹਾਂ ਜਿੱਥੇ ਮੇਰੇ ਧਾਰਮਿਕ ਵਿਸ਼ਵਾਸ ਨੂੰ ਸੱਟ ਲੱਗੇ। ਉਹ ਬੀਬੀ ਨਹੀਂ ਗਈ ਔਰ ਇਹ 23 ਜੂਨ ਦਾ ਕਿੱਸਾ ਹੈ, ਹੁਣ ਸਾਹਮਣੇ ਆ ਰਿਹਾ ਹੈ ਆਲਮੋਸਟ 1 ਮਹੀਨੇ ਬਾਅਦ, ਕਿਉਂਕਿ ਉਸ ਬੀਬੀ ਨੇ ਬੋਲ ਕੇ ਉਹਦਾ ਚਿਹਰਾ ਉਹਨੇ ਲੁਕੋਇਆ ਔਰ ਉਹ ਜਿਹੜਾ ਉਹਨੇ ਇਸ ਕਹਾਣੀ ਨੂੰ ਬਿਆਨਿਆ। ਸੰਬੰਧ ਉਹਨਾਂ ਦਾ ਤਰਨਤਾਰਨ ਜ਼ਿਲ੍ਹੇ ਨਾਲ ਹੈ, ਖਡੂਰ ਸਾਹਿਬ ਦੇ ਨੇੜੇ। ਔਰ ਇਸ ਨੂੰ ਈਵਨ BBC ਦੀ ਹਿੰਦੀ ਸਰਵਿਸ ਨੇ ਉਹਨਾਂ ਦਾ ਜਰਨਲਿਸਟ ਮੋਹਰ ਸਿੰਘ ਮੀਣਾ ਉਸਨੇ ਵੀ ਇਸ ਦੇ ਉੱਤੇ ਕਿਹਾ ਕਿ ਪੂਰਨਿਮਾ ਯੂਨੀਵਰਸਿਟੀ ਹੈ ਔਰ ਇਸ ਮੁੱਦੇ ਤੇ ਉਹਨੇ ਜੈਪੁਰ ਦੇ ਰਜਿਸਟਰਾਰ ਡਾਕਟਰ ਦਵਿੰਦਰ ਸੋਮਵੰਸ਼ੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਵੀ ਸਿੱਖ ਭਾਈਚਾਰੇ ਦੇ 5 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ ਸਨ, ਉਹਨਾਂ 'ਚ ਇੱਕ ਲੜਕੀ ਵੀ ਸੀ। ਗੇਟ ਤੇ ਡਿਊਟੀ ਉੱਪਰ ਤਾਇਨਾਤ ਸਟਾਫ ਦੇ ਸਮਝਾਉਣ ਤੋਂ ਬਾਅਦ 4 ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਤੇ ਕੜੇ ਉਤਾਰ ਕੇ ਮੰਦਿਰ ਵਿੱਚ ਰੱਖ ਦਿੱਤੇ ਤੇ ਪ੍ਰੀਖਿਆ ਦੇਣ ਲਈ ਸੈਂਟਰ ਵਿੱਚ ਦਾਖਲ ਹੋਏ। ਪਰ ਇੱਕ ਕੁੜੀ ਨੇ ਉਹਨਾਂ ਕਾਰਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੀਖਿਆ ਨਹੀਂ ਦਿੱਤੀ, ਉਹਨੇ ਐਗਜ਼ਾਮ ਨਹੀਂ ਦਿੱਤਾ। ਉਹਨੇ ਕਿਹਾ ਕਿ ਇਹ ਜਿਹੜੇ ਨਿਯਮ ਨੇ ਇਹ ਅਸੀਂ ਕੋਈ ਯੂਨੀਵਰਸਿਟੀ ਵੱਲੋਂ ਨਹੀਂ ਬਣਾਏ, ਇਹ ਜੋਧਪੁਰ ਹਾਈ ਕੋਰਟ ਦੇ ਜਿਹੜੇ ਐਗਜ਼ਾਮ ਲੈਣ ਵਾਲੇ ਨੇ ਉਹਨਾਂ ਵੱਲੋਂ ਨਿਰਧਾਰਿਤ। ਹੁਣ ਤੁਸੀਂ ਇਹ ਦੇਖੋ ਜਿਹੜਾ ਆਰਟੀਕਲ 25(b) ਤੁਹਾਨੂੰ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਹੱਕ ਦਿੰਦਾ ਹੈ, ਉਹੀ ਅਦਾਲਤ ਨੇ ਜੱਜ ਰੱਖਣੇ ਨੇ। ਉਹ ਨਿਯਮ ਬਣਾ ਰਹੇ ਨੇ ਕਿ ਵੀ ਇਹ ਜਿਹੜਾ ਕਿਰਪਾਨ ਹੈ ਔਰ ਕੜਾ ਹੈ ਜਾਂ ਦੂਜਾ ਇਹ ਤੁਸੀਂ ਲਾ ਕੇ ਹੀ ਤੁਹਾਨੂੰ ਅੰਦਰ ਜਾਣਾ ਹੋਵੇਗਾ। ਫਿਰ ਜਦੋਂ ਉਹਨੂੰ ਇਹ ਪੁੱਛ ਰਿਹਾ ਪੱਤਰਕਾਰ ਵੀ ਇਹ ਤਾਂ ਤੁਹਾਡੇ, ਉਹਨੇ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਜੇ ਕੋਈ ਜਿਵੇਂ ਕੋਈ ਮੁਸਲਮਾਨ ਹੈ ਉਹਨੇ ਜੇ ਤਵੀਤ ਪਾਇਆ ਹੋਇਆ ਤੇ ਅਸੀਂ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ। ਤੁਸੀਂ ਹਿੰਦੂਆਂ ਦਾ ਜਨੇਊ ਲਵਾਇਆ, ਦੇਖੋ ਹੁਣ ਤੁਸੀਂ ਜੇ ਲਵਾਓ ਵੀ, ਤੁਸੀਂ ਤਾਂ ਪਹਿਲਾਂ ਵੀ ਲਾਂਦੇ ਰਹੇ ਹੋ, ਕੋਈ ਨਹੀਂ ਹੈ। ਇਹ ਗੱਲ ਮੈਂ ਨਹੀਂ ਕਹੀ, ਇਹ ਜਿਹੜਾ ਗੜਗੱਜ ਹੈ ਜਥੇਦਾਰ ਉਹਨੇ ਕਿਹਾ ਕਿ ਜੀ ਇੱਕ ਪਾਸੇ ਤੁਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾ ਰਹੇ ਹੋ ਕਿ ਜੀ ਸਰਕਾਰ ਮਨਾ ਰਹੀ ਹੈ ਇਹ, ਤੇ ਉਹਨਾਂ ਦੀ ਸ਼ਹਾਦਤ ਤੇ ਤੁਹਾਡੀ ਧਰਮ ਦੀ ਇੰਡੀਪੈਂਡੈਂਟ ਪ੍ਰੈਕਟਿਸ ਦੇ ਲਈ ਹੈ। ਤੇ ਤੁਸੀਂ ਜਿਨ੍ਹਾਂ ਦਾ ਗੁਰੂ ਹੈ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ, ਉਹਨਾਂ ਦੇ ਸਿੱਖਾਂ ਦੇ ਤੁਸੀਂ ਕੜੇ ਤੇ ਕਿਰਪਾਨਾਂ ਜਿਹੜੇ ਨੇ ਉਹ ਲਵਾ ਰਹੇ ਹੋ। ਔਰ ਇਹ ਜਿਹੜੇ ਨੇ ਜਿਹੜਾ ਇਸ ਦੇ ਉੱਤੇ ਜਿਹੜਾ ਇਹਨਾਂ ਦਾ ਰੈਂਟਾ ਸਿੱਖ ਹੈ ਲਾਲਪੁਰਾ, ਉਹਨੇ ਵੀ ਬੜਾ ਲਾਲ ਪੀਲਾ ਹੋਇਆ। ਉਹਨੇ ਕਿਹਾ ਜੀ ਮੈਂ ਇਸ ਦੇ ਉੱਤੇ ਮੋਦੀ ਨੂੰ ਲਿਖਿਆ, ਯੂਨੀਅਨ ਲਾ ਮਿਨਿਸਟਰ ਅਰਜਨ ਰਾਮ ਮੇਘਵਾਲ ਨੂੰ ਲਿਖਿਆ, ਰਾਜਸਥਾਨ ਦੇ ਗਵਰਨਰ ਨੂੰ ਲਿਖਿਆ, ਹਰਭਾਊ ਕਿਸ਼ਨ ਬਾਗੜੇ ਨੂੰ, ਔਰ ਮੈਂ ਅਰਜੈਂਟ ਇੰਟਰਵੈਂਸ਼ਨ ਮੰਗੀ ਹੈ ਕਿ ਫੌਰਨ ਇਹਦੇ ਤੇ ਦਖਲ ਅੰਦਾਜ਼ੀ ਕਰੋ। ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜਿਹੜਾ ਰਾਜਸਥਾਨ ਜੁਡੀਸ਼ੀਅਲ ਸਰਵਿਸ ਰਿਕਰੂਟਮੈਂਟ ਐਗਜ਼ਾਮੀਨੇਸ਼ਨ 'ਚ ਇਹ ਜਿਹੜਾ ਧੱਕਾ ਹੋਇਆ ਇਹ ਬਰਦਾਸ਼ਤ ਨਹੀਂ ਹੈ। ਇਹ ਤਾਂ ਜਿਹੜਾ ਹਰ ਇੱਕ ਦੇ ਰਾਈਟ ਹੈ ਸਿਟੀਜ਼ਨ ਦਾ ਆਪਣਾ ਧਰਮ ਨੂੰ ਪ੍ਰੈਕਟਿਸ ਕਰਨ ਦਾ। ਔਰ ਆਰਟੀਕਲ 25(b) ਦੇ ਥੱਲੇ ਕਿਰਪਾਨ ਨੂੰ ਐਕਸਪਲਿਸਿਟਲੀ ਜਿਹੜਾ ਉਹ ਪ੍ਰੋਟੈਕਟ ਕੀਤਾ ਹੋਇਆ ਐਜ਼ ਏ ਧਾਰਮਿਕ ਰਾਈਟ ਸਿੱਖਾਂ ਦਾ। ਔਰ ਇਹ ਜਿਹੜਾ ਇਸ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਇਹ ਧੱਕਾ ਹੈ। ਔਰ ਇਹ ਰਾਜਸਥਾਨ ਦੇ ਹਾਈ ਕੋਰਟ ਦੇ ਰਿਕਰੂਟਮੈਂਟ ਸੈੱਲ ਨੂੰ ਸਿੱਖ ਕੈਂਡੀਡੇਟਸ ਨੂੰ ਕਿਰਪਾਨ ਔਰ ਕੜਾ ਪਹਿਨਣ ਦਾ ਹੱਕ ਦੇਣਾ, ਇਹ ਪਹਿਲੀ ਵਾਰ ਨਹੀਂ ਹੋਏ। ਇਸੇ ਹੀ ਐਗਜ਼ਾਮ ਨੂੰ ਲੈ ਕੇ ਦੂਸਰੇ ਸਾਲ ਦੀ ਘਟਨਾ ਹੈ। ਐਗਜ਼ੈਕਟਲੀ 1 ਸਾਲ ਪਹਿਲਾਂ ਵੀ ਇਹੀ ਖਬਰਾਂ ਸਨ। ਔਰ ਗੱਲ ਇਕੱਲੀ ਇੱਥੋਂ ਤੱਕ ਨਹੀਂ ਹੈ ਕਿ ਵੀ
ਇਹ ਇੱਕ ਥਾਂ ਤੇ ਧੱਕਾ ਹੋ ਰਿਹਾ ਹੈ। ਇਹ ਜੇ ਤੁਸੀਂ ਪੈਟਰਨ ਦੇਖੋਗੇ ਤੇ ਕ੍ਰਿਮੀਨਲ ਟ੍ਰਾਈਬ ਐਲਾਨਣ ਤੋਂ ਬਾਅਦ ਹਰ ਥਾਂ ਦੇ ਉੱਤੇ ਕੁਛ ਨਾ ਕੁਛ ਐਸਾ ਹੁੰਦਾ ਚਲਾ ਗਿਆ ਹੈ। ਹੁਣ ਇਹ ਉਹਨਾਂ ਸਿੱਖਾਂ ਦੇ ਮੂੰਹ ਤੇ, ਇਹ ਤਰਲੋਚਨ ਸਿੰਘ ਵਰਗੇ ਰੈਂਟਾ ਸਿੱਖ ਦਲਾਲ ਭੜੂਏ ਪਿੰਪ ਕਿ ਵੀ ਉਹ ਇਹ ਜਵਾਬ ਦੇਣਗੇ ਕਿ ਵੀ ਇਹ ਕੋਈ ਹੋਰ ਥਾਂ ਤੇ ਕੋਈ ਪ੍ਰਾਈਵੇਟ ਅਦਾਰਾ ਕੁਛ ਕਰੇ, ਉਹਨੂੰ ਤੁਸੀਂ ਸੂਹ ਕਰਦੇ ਹੋ ਕੋਈ ਹੋਰ। ਜਿਸ ਕੋਰਟ ਦੇ ਲਈ ਤੁਸੀਂ ਜੱਜ ਰੱਖਣੇ, ਹਾਈ ਕੋਰਟ ਨੇ ਗਾਈਡਲਾਈਨਸ ਦਿੱਤੀਆਂ ਨੇ ਕਿ ਜੀ ਜਿਹੜਾ ਤੁਸੀਂ ਇਹਨਾਂ ਨੂੰ ਕੜੇ ਔਰ ਕਿਰਪਾਨਾਂ ਦੇ ਨਾਲ ਅੰਦਰ ਨਹੀਂ ਜਾਣ ਦੇਣਾ ਹੈ, ਤੇ ਇਹ ਕਿਹੜੇ ਤੁਸੀਂ ਕਨਸਟੀਟਿਊਸ਼ਨ ਦੇ ਥੱਲੇ ਜੋਣਾ ਚਾਹੁੰਦੇ ਹੋ ਜੀ? ਬਿਲਕੁਲ। ਔਰ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।